ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। 209 277 0113 ਤੇ ਲੋਕੇਸ਼ਨ ਹੈ ਸੈਂਟਰ ਨੇਲਾ ਦੀ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਵੱਧਦੇ ਹਾਂ ਖਬਰਾਂ ਦੇ ਵੱਲ। ਰੁੱਖ ਕਰਾਂਗੇ ਚੰਡੀਗੜ੍ਹ ਯੂਨੀਵਰਸਿਟੀ ਦਾ। ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸਥਿਤ ਕੁੜੀਆਂ ਦੇ ਇੱਕ ਹੋਸਟਲ ਦੇ ਵਿੱਚ ਇੱਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ਤੇ ਰੋਹ ਭੜਕ ਗਿਆ। ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਹੋਸਟਲ ਦੇ ਵਿੱਚ ਰਹਿਣ ਵਾਲੀ ਇੱਕ ਲੜਕੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਯੂਨੀਵਰਸਿਟੀ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਕਿਸੇ ਕੁੜੀ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁੜੀਆਂ ਬੇਹੋਸ਼ ਜ਼ਰੂਰ ਹੋ ਗਈਆਂ ਨੇ। ਉਧਰ ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਮੁਲਜ਼ਮ ਕੋਲੋਂ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ, ਬਲਕਿ ਉਸ ਨੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਆਪਣੇ ਇੱਕ ਦੋਸਤ ਦੇ ਨਾਲ ਆਪਣੀ ਹੀ ਵੀਡੀਓ ਸਾਂਝੀ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਵਿਅਕਤੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਹੋਸਟਲ ਦੇ ਬਾਥਰੂਮ ਦੇ ਵਿੱਚ ਕੁੜੀਆਂ ਦੀ ਭੇਤ ਭਰੇ ਢੰਗ ਦੇ ਨਾਲ ਕੁਝ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਆਨਲਾਈਨ ਵਾਇਰਲ ਹੋਣ ਦਾ ਪਤਾ ਲੱਗਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹ ਰੋਹ ਭੜਕ ਗਿਆ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਯੂਨੀਵਰਸਿਟੀ ਦੇ ਕੁੜੀਆਂ ਦੇ ਇੱਕ ਹੋਸਟਲ ਦੇ ਵਿੱਚ ਰਹਿਣ ਵਾਲੀਆਂ 3 ਕੁੜੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਹੋਸਟਲ ਦੇ ਵਿੱਚ ਰਹਿਣ ਵਾਲੇ ਕਿਸੇ ਕੁੜੀ ਵੱਲੋਂ ਹੀ ਇਤਰਾਜ਼ਯੋਗ ਵੀਡੀਓ ਬਣਾਈਆਂ ਗਈਆਂ ਨੇ। ਉਧਰ ਵਾਰਡਨ ਨੇ ਕਿਹਾ ਹੈ ਕਿ ਉਹਨਾਂ ਹੋਸਟਲ ਦੀਆਂ ਕੁੜੀਆਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਮੁਤਾਬਕ ਮਾਮਲੇ ਦੀ ਪੜਤਾਲ ਕੀਤੀ, ਪਰ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ, ਜੋ ਉੱਥੋਂ ਦਾ ਲੋਕਲ ਪੁਲਿਸ ਪ੍ਰਸ਼ਾਸਨ ਹੈ, ਉਹ ਯੂਨੀਵਰਸਿਟੀ ਦਾ ਬਚਾਅ ਕਰਦਾ ਹੀ ਨਜ਼ਰ ਆਇਆ। ਪਰ ਦੂਜੇ ਪਾਸੇ ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤਹਿਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਨਿਆਂ ਦਾ ਭਰੋਸਾ ਦਿਵਾਇਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਊਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ। ਉਧਰ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ। ਪੰਜਾਬ ਸਰਕਾਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਘਟਨਾ ਤੇ ਆਪਣੀ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਘਟਨਾ ਜਾਣ ਕੇ, ਮੰਦਭਾਗੀ ਘਟਨਾ ਸੁਣ ਕੇ ਉਹਨਾਂ ਨੂੰ ਦੁੱਖ ਹੋਇਆ। ਉਹਨਾਂ ਨੇ ਕਿਹਾ ਕਿ ਇੱਕ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਉਹਨਾਂ ਭਰੋਸਾ ਦਿਵਾਇਆ ਕਿ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਸਾਰਿਆਂ ਨੂੰ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਬੇਨਤੀ ਵੀ ਕੀਤੀ ਹੈ। ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਤਰਾਜ਼ਯੋਗ ਵੀਡੀਓ ਲੀਕ ਹੋਣ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਦੇ ਵਿੱਚੋਂ ਕਥਿਤ ਤੌਰ ਤੇ ਕੁਝ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦਾ ਘਟਨਾ ਦਾ ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਇਸ ਸਬੰਧ ਦੇ ਵਿੱਚ FIR ਦਰਜ ਕਰਨ ਦੇ ਲਈ ਕਿਹਾ। ਕਮਿਸ਼ਨ ਨੇ ਕਿਹਾ ਹੈ ਕਿ ਉਸ ਨੂੰ ਮੀਡੀਆ ਦੀਆਂ ਖਬਰਾਂ ਤੇ ਟਵਿੱਟਰ ਦੀਆਂ ਪੋਸਟਾਂ ਤੋਂ ਪਤਾ ਲੱਗਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਹੋਸਟਲ ਦੇ ਵਿੱਚ ਰਹਿੰਦੀਆਂ ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓਜ਼ ਲੀਕ ਹੋਣ ਤੋਂ ਬਾਅਦ ਉਹਨਾਂ ਕੁੜੀਆਂ ਦੇ ਵਿੱਚੋਂ ਕੁਝ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਕੌਮੀ ਮਹਿਲਾ ਕਮਿਸ਼ਨ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ DGP ਪੰਜਾਬ ਨੂੰ
ਮਾਮਲੇ ਦੇ ਵਿੱਚ ਤੁਰੰਤ ਐਫਆਈਆਰ ਦਰਜ ਕਰਨ ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਦੇ ਲਈ ਲਿਖਿਆ। ਕਮਿਸ਼ਨ ਨੇ ਕਿਹਾ ਹੈ ਕਿ ਪੀੜਤਾਂ ਦੀ ਢੁਕਵੀਂ ਕਾਉਂਸਲਿੰਗ ਕੀਤੀ ਜਾਵੇ ਅਤੇ ਉਹਨਾਂ ਨੂੰ ਸੁਰੱਖਿਆ ਯਕੀਨੀ ਬਣਾਈ ਜਾਵੇ। ਉਧਰ ਪਤਾ ਲੱਗਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਘਟਨਾ ਤੋਂ ਬਾਅਦ ਹੁਣ 2 ਦਿਨਾਂ ਦੀ ਜਿਹੜੀ ਆ ਉਹ ਛੁੱਟੀ ਦੇ ਦਿੱਤੀ ਹੈ। ਇੱਧਰ ਗੱਲ ਕਰਦੇ ਚੱਲੀਏ ਪੰਜਾਬ ਦੀ, ਤੇ ਇੱਥੇ ਜਦੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ, ਤਾਂ ਉਹਨਾਂ ਨੇ ਕਿਹਾ ਕਿ ਇਹ ਬੱਚੀਆਂ ਦੇ ਨਾਲ ਜੁੜਾ ਸੰਜੀਦਾ ਮਸਲਾ ਹੈ ਤੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਤੇ ਯੂਨੀਵਰਸਿਟੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਕਹਿੰਦੇ ਬਣਦੀ ਕਾਰਵਾਈ ਕਰਾਂਗੇ। ਪਰ ਬੀਬੀ ਜਦੋਂ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਰਹੀ ਸੀ, ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤੇ ਕਿ ਵੀਡੀਓ ਲੀਕ ਹੋਈ ਹੈ ਜਾਂ ਕੁੜੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਉਹ ਆਪ ਹੀ ਬੀਬੀ ਯੂਨੀਵਰਸਿਟੀ ਵੱਲੋਂ ਆਪ ਹੀ ਰਫੂ ਕਰ ਰਹੀ ਸੀ। ਕਹਿੰਦੀ ਕਿ ਇਹ ਤਾਂ ਹੋਇਆ ਹੀ ਨਹੀਂ, ਜਦ ਕਿ ਵੀਡੀਓ ਦੇ ਵਿੱਚ ਉਹ ਕੁੜੀ ਸਾਫ਼ ਮੰਨ ਰਹੀ ਹੈ ਕਿ ਹਾਂ, ਮੈਂ ਵੀਡੀਓ ਸੈਂਡ ਕੀਤੀਆਂ ਨੇ। ਪਰ ਇਹ ਬੀਬੀ ਆ ਕੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਇੱਕ ਤਰੀਕੇ ਨਾਲ ਕਲੀਨ ਚਿੱਟ ਹੀ ਦੇ ਰਹੀ ਸੀ। ਕਹਿੰਦੀ ਨਾ ਤਾਂ ਕੋਈ ਇੱਥੇ ਖੁਦਕੁਸ਼ੀ ਦੀ ਕੋਸ਼ਿਸ਼ ਹੋਈ ਹੈ ਤੇ ਨਾ ਹੀ ਜਿਹੜਾ ਇੱਥੇ ਕੋਈ ਹੋਰ ਜਿਹੜਾ ਹੰਗਾਮਾ ਹੋਇਆ ਹੈ। ਸੋ ਗੁੰਮਰਾਹ ਕਰਦੀ ਨਜ਼ਰ ਆਈ ਬੀਬੀ ਮੀਡੀਆ ਨੂੰ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਫਿਰ ਬੀਬੀ ਦੀ ਟ੍ਰੋਲਿੰਗ ਵੀ ਹੋਈ। ਪਰ ਕੀ ਇਹ ਸਾਡੇ ਮਨਾਂ ਦੇ ਵਿੱਚ ਸਵਾਲ ਹੋਣੇ ਚਾਹੀਦੇ ਲਾਜ਼ਮੀ ਕਿ ਕੀ ਜਿਹੜੀ ਇਹ ਬੀਬੀ ਹੈ ਜਾਂ ਪੰਜਾਬ ਦਾ ਮਹਿਲਾ ਕਮਿਸ਼ਨ ਹੈ, ਕੀ ਇਹ ਕਲਾਕਾਰਾਂ ਦੇ ਝਗੜਿਆਂ ਤੱਕ ਹੀ ਸੀਮਿਤ ਹੈ? ਕਿ ਕਲਾਕਾਰਾਂ ਦਾ ਸੁਲ੍ਹਾ ਕਰਾ ਦਿਓ, ਉਸ ਤੋਂ ਬਾਅਦ ਮੀਡੀਆ ਤੁਹਾਡੇ ਅੱਗੇ ਪਿੱਛੇ ਭੱਜਿਆ ਫਿਰੂ। ਕਿਸੇ ਨੇ ਅੱਜ ਤੱਕ ਬੀਬੀ ਨੂੰ ਇਹ ਨਹੀਂ ਪੁੱਛਿਆ ਕਿ ਬੀਬੀ ਤੂੰ ਭਾਜਪਾ ਜੁਆਇਨ ਕਰ ਲਈ ਹੈ ਤੇ ਮਹਿਲਾ ਕਮਿਸ਼ਨ ਦੇ ਵਿੱਚ ਬੈਠੀ ਹੈ, ਤੇ ਨਾ ਹੀ ਸਰਕਾਰ ਨੇ ਇਸ ਮਸਲੇ ਤੇ ਕੋਈ ਟਿੱਪਣੀ ਕੀਤੀ ਹੈ। ਇਹ ਉਹੀ ਬੀਬੀ ਹੈ ਜਿਹੜੀ ਕੈਪਟਨ ਦੀ ਸਰਕਾਰ ਵੇਲੇ ਜਦੋਂ ਚੰਨੀ ਦਾ ਮੀ ਟੂ ਮਸਲਾ ਆਇਆ ਸੀ, ਮੈਂ ਚੰਨੀ ਨੂੰ ਫਾਰਗ ਨਹੀਂ ਕਰ ਰਹੇ ਅਸੀਂ ਕਿ ਚੰਨੀ ਦੇ ਮੀ ਟੂ ਦੇ ਮਸਲੇ ਦੇ ਵਿੱਚ ਕੋਈ ਗਲਤ ਗੱਲ ਹੋਊਗੀ ਜਾਂ ਚੰਨੀ ਤੇ ਇਤਰਾਜ਼ ਜਿਹੜੇ ਲੱਗੇ ਸੀ ਉਹ ਨਜਾਇਜ਼ ਸੀ ਜਾਂ ਉਹ ਗਲਤ ਸੀ। ਅਸੀਂ ਕਹਿੰਦੇ ਕਿ ਉਹਦੀ ਜਾਂਚ ਹੋਵੇ, ਕੋਈ ਚੱਕਰ ਨਹੀਂ। ਚੰਨੀ ਦੇ ਖਿਲਾਫ ਕਾਰਵਾਈ ਹੋਵੇ, ਕਿਸੇ ਦੇ ਵੀ ਖਿਲਾਫ ਕਾਰਵਾਈ ਹੋਵੇ, ਕੋਈ ਇਹਦੇ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਸਾਨੂੰ। ਪਰ ਬੀਬੀ ਦੀ ਅਪਰੋਚ ਤੇ ਸਵਾਲ ਹੋਣਗੇ। ਅੱਛਾ, ਉਦੋਂ ਬੀਬੀ ਕਹਿੰਦੀ ਮੈਂ ਧਰਨੇ ਤੇ ਬਹਿ ਜਾਊਂ, ਐਂ ਕਰ ਦੂੰ, ਫਲਾਂ ਕਰ ਦੂੰ, ਯੇ ਕਰ ਦੂੰ, ਵੋ ਕਰ ਦੂੰ। ਜਦੋਂ ਚੰਨੀ ਬਣ ਗਿਆ ਮੁੱਖ ਮੰਤਰੀ ਤੇ ਇਹੀ ਬੀਬੀ ਫੁੱਲਾਂ ਦਾ ਗੁਲਦਸਤਾ ਲਈ ਉਹਦੇ ਬਾਰ 'ਚ ਖੜੀ। ਇਹ ਸਟੈਂਡ ਆ ਸਾਡਾ। ਸੋ ਇਸ ਕਰਕੇ ਕਲਾਕਾਰਾਂ ਦੀਆਂ ਲੜਾਈਆਂ ਹੱਲ ਕਰਵਾਉਣੀਆਂ ਜਾਂ ਕਿਸੇ ਗਰੀਬ ਨੂੰ ਸੱਦ ਕੇ ਉਹਨੂੰ ਝਿੜਕਾਂ ਦੇ ਦੇਣੀਆਂ ਮੀਡੀਆ ਦੇ ਵਿੱਚ ਸੱਦ ਕੇ, ਜਾਂ ਕੋਈ ਫਿਲਮ ਆਉਣ ਵਾਲੀ ਆ, ਉਹਨੂੰ ਕਹਿਤਾ ਮੈਂ ਐਂ ਨਹੀਂ ਹੋਣ ਦਿਆਂਗੀ। ਬੀਬੀ ਨੂੰ ਪਤਾ ਹੀ ਨਹੀਂ ਪੰਜਾਬ ਦਾ ਸੱਭਿਆਚਾਰ ਕੀ ਹੈ, ਇਹਨੂੰ ਪਤਾ ਹੀ ਨਹੀਂ ਸਿੱਠਣੀਆਂ ਕੀ ਹੈ, ਇਹਨੂੰ ਪਤਾ ਹੀ ਨਹੀਂ ਛੰਦ ਕੀ ਹੈ, ਦੋਹੇ ਕੀ ਹੈ, ਸਿੱਠਣੀਆਂ ਅਸੀਂ ਇੱਕ ਦੂਜੇ ਨੂੰ ਕਿੰਨੀਆਂ ਦਿੰਦੇ ਹਾਂ ਸਾਡੇ ਵਿਆਹਾਂ ਦੇ ਵਿੱਚ ਜਾਂ ਇਕੱਠਾਂ-ਵੱਠਾਂ ਦੇ ਵਿੱਚ ਜਦੋਂ ਆਪਾਂ ਇਕੱਠੇ ਹੁੰਦੇ ਹਾਂ। ਤੇ ਬੀਬੀ ਕਹਿੰਦੀ ਨਹੀਂ ਮੈਂ ਸੱਸ ਕੁੱਟਣੀ, ਕਹਿੰਦੀ ਇਹ ਤਾਂ ਲਾਅ ਵਾਇਲੇਸ਼ਨ ਹੈ। ਇਹ ਹੁਣ ਕੁਰਸੀਆਂ ਤੇ ਬੈਠੇ ਚਾਂਦਕ ਜਿਹੜੇ ਭਾੜੇ ਦੇ ਟੱਟੂ ਉਹ ਤੈਅ ਕਰਨਗੇ ਕਿ ਸਾਡਾ ਸੱਭਿਆਚਾਰ ਕੀ ਹੈ, ਜਾਂ ਉਹ ਦੱਸਣਗੇ ਸਾਨੂੰ ਕਿ ਅਸੀਂ ਸੱਸਾਂ ਨਾਲ, ਨਣਦਾਂ ਨਾਲ, ਦਿਓਰਾਂ ਨਾਲ, ਭਰਜਾਈਆਂ ਨਾਲ, ਚਾਚਿਆਂ ਨਾਲ, ਤਾਇਆਂ ਨਾਲ, ਪਤਿਓਰਿਆਂ ਨਾਲ ਕਿਵੇਂ ਰਹਿਣਾ ਹੈ। ਸੋ ਬਹੁਤ ਜ਼ਿਆਦਾ ਇਹ ਬੀਬੀ ਦੀ ਜਿਹੜੀ ਹੈ ਉਸ ਤੋਂ ਬਾਅਦ ਆਲੋਚਨਾ ਹੋਈ ਹੈ, ਖਾਸ ਕਰਕੇ ਸੋਸ਼ਲ ਮੀਡੀਆ ਤੇ ਉਹ ਕੁੜੀ ਨੇ ਖੁਦ ਜਿਹੜਾ ਉਹ ਕਬੂਲਿਆ ਕਿ ਮੈਂ ਸ਼ਿਮਲੇ ਦੇ ਮੁੰਡੇ ਨੂੰ ਇਹ ਵੀਡੀਓਜ਼ ਜਿਹੜੀਆਂ ਭੇਜੀਆਂ ਨੇ, ਤੇ ਉਹ ਮੁੰਡਾ ਅੱਗਿਓਂ ਇਸ ਨੂੰ ਵਾਇਰਲ ਕਰ ਰਿਹਾ ਸੀ। ਤੇ ਇਹ ਵੀਡੀਓ ਸੁਣਨ ਦੇ ਵਿੱਚ ਆਇਆ, ਜਿਹੜਾ ਕੁੜੀਆਂ ਨੇ ਦੋਸ਼ ਲਾਇਆ ਉੱਥੋਂ ਦੀਆਂ ਨੇ, ਕਿ ਇਹ ਕਾਫ਼ੀ ਟਾਈਮ ਤੋਂ ਇਹਨਾਂ ਦਾ ਇਹ ਕੰਮ ਜਿਹੜਾ ਚਲਾ ਰਹੀ ਸੀ। ਦੇਖੋ ਬੰਦਾ ਕਿਹਤੇ ਐਤਬਾਰ ਕਰੇ। ਹੋਸਟਲ ਦੇ ਵਿੱਚ ਤੁਸੀਂ ਪਰਿਵਾਰ ਤਾਂ ਤੁਹਾਡਾ ਹੁੰਦਾ ਨਹੀਂ, ਹੋਸਟਲ ਦੇ ਵਿੱਚ ਤਾਂ ਤੁਸੀਂ ਤਾਂ ਹੀ ਰਹਿੰਦੇ ਹੋ ਕਿ ਤੁਹਾਡਾ ਪਰਿਵਾਰ ਦੂਰ ਹੈ ਜਾਂ ਤੁਸੀਂ ਆ ਜਾ ਨਹੀਂ ਸਕਦੇ। ਤਾਂ ਹੋਸਟਲ ਦੇ ਵਿੱਚ ਹੀ ਜੇ ਤੁਹਾਡੇ ਨਾਲ ਦੇ ਹੀ ਤੁਹਾਡੇ ਨਾਲ ਦਗਾ ਕਰ ਜਾਣ, ਔਰ ਬੀਬੀਆਂ ਦੇ ਨਾਲ ਦਗਾ ਕਰੇ, ਤਾਂ ਕਿੱਡੀ ਸ਼ਰਮਨਾਕ ਗੱਲ ਹੈ। ਔਰ ਇਹ ਜਿਹੜੀ ਯੂਨੀਵਰਸਿਟੀ ਆ, ਸੁਣਨ ਦੇ ਵਿੱਚ ਆ ਰਿਹਾ ਕਿ ਇਹ ਭਾਜਪਾ ਦੇ ਕਿਸੇ ਬੰਦੇ ਦੀ ਹੈ। ਸੋ ਉਹਦੇ ਲਿੰਕ ਭਾਜਪਾ ਨਾਲ ਨੇ। ਪਰ ਸਰਕਾਰਾਂ ਤੋਂ ਨਿਆਂ ਦੀ ਉਮੀਦ ਹੋਣੀ ਚਾਹੀਦੀ, ਔਰ ਸਰਕਾਰਾਂ ਨੂੰ ਨਿਆਂ ਦੀ ਉਮੀਦ ਤੋੜਨੀ ਵੀ ਨਹੀਂ ਚਾਹੀਦੀ। ਲੋਕਾਂ ਦੀ ਉਮੀਦ ਤੇ ਖਰੇ ਉਤਰਨਾ ਚਾਹੀਦਾ ਹੈ। ਸੋ ਖੈਰ ਹੁਣ 60 ਦੇ ਕਰੀਬ ਕੁੜੀਆਂ ਦੀਆਂ ਇਹ ਵੀਡੀਓਜ਼ ਬਣੀਆਂ ਨੇ, ਵਾਇਰਲ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ। ਤੇ ਕੁੜੀਆਂ ਦੀਆਂ ਵੀਡੀਓਜ਼ ਜਿਹੜਾ ਬਣਾਉਣ ਵਾਲਾ ਉਹ ਸ਼ਿਮਲਾ ਦਾ ਵਸਨੀਕ ਹੈ, ਤੇ ਇਹ ਹੋਸਟਲ ਦੀਆਂ ਕੁੜੀਆਂ ਦੀ ਵੀਡੀਓ ਬਣਾ ਕੇ ਉਸ ਮੁੰਡੇ ਨੂੰ ਭੇਜਦੀ ਸੀ। ਇਹ ਕੁੜੀ ਜਿਹਨੇ ਮੰਨਿਆ ਕਿ ਮੈਂ ਵੀਡੀਓਜ਼ ਬਣਾਈਆਂ ਨੇ, ਤੇ ਨਹਾਉਂਦੀਆਂ ਕੁੜੀਆਂ ਦੀ ਵੀਡੀਓ ਇਹਨੇ ਜਿਹੜੀ ਆ ਬਣਾ ਕੇ ਭੇਜਦੀ ਸੀ ਇਹ। ਖੈਰ ਮਾਮਲੇ ਦੀ ਜਾਂਚ ਹੋਵੇ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਲਾਫ ਜੇ ਕੋਈ ਦੋਸ਼ ਸਿੱਧ ਹੁੰਦੇ ਨੇ ਤੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਪਰ ਆਪਾਂ ਸਾਰੇ ਸਾਡੀਆਂ ਹੀ ਧੀਆਂ ਨੇ, ਸਾਡੀਆਂ ਹੀ ਭੈਣਾਂ ਨੇ, ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਸਟੱਫ ਜਿਹੜਾ ਆਪਦੇ ਮੋਬਾਈਲ ਫੋਨ ਤੋਂ ਸ਼ੇਅਰ ਨਹੀਂ ਕਰਨਾ ਚਾਹੀਦਾ, ਜਿਹੜਾ ਇਤਰਾਜ਼ਯੋਗ ਹੈ ਜਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਇਹਨਾਂ ਧੀਆਂ ਦੇ ਨਾਲ ਕਿਤੇ ਅਨਿਆਂ ਨਾ ਹੋ ਜਾਵੇ।
ਵੱਧਦੇ ਅਗਲੀ ਖਬਰ ਦੇ ਵੱਲ ਗੱਲ ਕਰਦੇ ਹਾਂ ਯੂਪੀ ਦੇ ਸਹਾਰਨਪੁਰ ਤੋਂ। ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਜਿੱਥੇ ਦੇਸ਼ ਭਰ ਦੇ ਵਿੱਚ ਫੈਲ ਗਿਆ ਹੈ, ਉੱਥੇ ਹੀ ਯੂਪੀ ਦੇ ਸਹਾਰਨਪੁਰ ਤੋਂ ਖਿਡਾਰਨਾਂ ਨੂੰ ਸਟੇਡੀਅਮ ਦੇ ਪਖਾਨਿਆਂ ਦੇ ਵਿੱਚ ਰੋਟੀ ਖਵਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਫੈਲ ਗਈ ਹੈ, ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਇਹ ਖਿਡਾਰਨਾਂ ਕਬੱਡੀ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਨਾਲ ਇੱਕ ਘਟੀਆ ਹਰਕਤ ਹੋਈ ਹੈ। ਇਹ ਵੀਡੀਓ ਅੰਬੇਦਕਰ ਸਪੋਰਟਸ ਸਟੇਡੀਅਮ ਦੀ ਹੈ, ਜਿਸ ਦੇ ਵਿੱਚ ਸਹਾਰਨਪੁਰ ਤੋਂ ਰਾਜ ਕਬੱਡੀ ਮੁਕਾਬਲੇ ਦੇ ਵਿੱਚ ਭਾਗ ਲੈਣ ਆਈਆਂ ਮਹਿਲਾ ਖਿਡਾਰਨਾਂ ਨੂੰ ਪਖਾਨਿਆਂ ਦੇ ਵਿੱਚ ਖਾਣਾ ਜਿਹੜਾ ਉਹ ਪਰੋਸਿਆ ਗਿਆ ਹੈ। ਮਹਿਲਾ ਖਿਡਾਰਨਾਂ ਵੀ ਪਖਾਨਿਆਂ ਤੋਂ ਖਾਣਾ ਲੈ ਕੇ ਜਾਂਦੀਆਂ ਨਜ਼ਰ ਆ ਰਹੀਆਂ ਨੇ। ਟੂਰਨਾਮੈਂਟ ਇਹ ਸ਼ੁੱਕਰਵਾਰ ਨੂੰ ਹੋਇਆ ਸੀ। ਸਟੇਡੀਅਮ ਦੇ ਵਿੱਚ ਖਿਡਾਰੀਆਂ ਦੇ ਠਹਿਰਨ ਅਤੇ ਖਾਣੇ ਦਾ ਪ੍ਰਬੰਧ ਸੀ। ਸਵੀਮਿੰਗ ਪੂਲ ਦੇ ਅਹਾਤੇ ਦੇ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਕੱਚਾ ਰਾਸ਼ਨ ਚੇਂਜਿੰਗ ਰੂਮ ਅਤੇ ਪਖਾਨਿਆਂ ਦੇ ਵਿੱਚ ਰੱਖਿਆ ਗਿਆ ਸੀ। ਨਾਲ ਹੀ ਖਾਣਾ ਬਣਾਉਣ ਤੋਂ ਬਾਅਦ ਵੀ ਉਸ ਨੂੰ ਪਖਾਨਿਆਂ ਦੇ ਵਿੱਚ ਰੱਖਿਆ ਗਿਆ ਸੀ। ਪਖਾਨਾ ਦੇ ਫਰਸ਼ ਤੇ ਕਾਗਜ਼ ਤੇ ਚੌਲਾਂ ਦੀਆਂ ਪੁੜੀਆਂ ਪਈਆਂ ਦਿਖਾਈ ਦਿੱਤੀਆਂ ਤੇ ਯੂਪੀ ਦੇ ਸਪੋਰਟਸ ਡਾਇਰੈਕਟੋਰੇਟ ਦੀ ਦੇਖ-ਰੇਖ ਹੇਠ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਜਿਹੜੇ ਆ ਜੂਨੀਅਰ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੇ ਵਿੱਚ 16 ਡਿਵੀਜ਼ਨਾਂ ਤੇ ਇੱਕ ਸਪੋਰਟਸ ਹੋਸਟਲ ਦੀਆਂ ਕੁੱਲ 17 ਟੀਮਾਂ ਨੇ ਭਾਗ ਲਿਆ ਸੀ ਤੇ ਇਹਦੀ ਮੇਜ਼ਬਾਨੀ ਜ਼ਿੰਮੇਵਾਰੀ ਸਹਾਰਨਪੁਰ ਨੂੰ ਦਿੱਤੀ ਗਈ ਸੀ। ਦੂਜੇ ਪਾਸੇ ਖੇਡ ਅਧਿਕਾਰੀ ਅਨਿਮੇਸ਼ ਸਕਸੇਨਾ ਨੇ ਪੂਰੇ ਮਾਮਲੇ ਤੇ ਸਪਸ਼ਟੀਕਰਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਚੌਲ ਘਟੀਆ ਕੁਆਲਿਟੀ ਦੇ ਆਏ ਸਨ, ਜੋ ਕਿ ਖਾਣਾ ਬਣਾਉਣ 'ਚ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੇ। ਅਜਿਹੇ ਚੌਲਾਂ ਨੂੰ ਤੁਰੰਤ ਦੁਕਾਨ ਤੇ ਵਾਪਸ ਭੇਜ ਦਿੱਤਾ ਗਿਆ ਤੇ ਸਟੇਡੀਅਮ ਦੇ ਕੁਝ ਹਿੱਸੇ ਦਾ ਨਿਰਮਾਣ ਵੀ ਚੱਲ ਰਿਹਾ ਸੀ, ਜਿਸ ਕਰਕੇ ਕੁਝ ਹਫੜਾ-ਤਫੜੀ ਮਚ ਗਈ। ਅਨਮੀਤ ਸਕਸੇਨਾ ਨੂੰ ਪੁੱਛਣਾ ਹੋਵੇ ਕਿ ਤੇਰਾ ਬੱਚਾ ਜਾਵੇ ਕਿਤੇ ਬਾਹਰ ਖੇਡਣ ਤੇ ਤੂੰ ਉਹਨੂੰ ਕੀ ਇਸ ਤਰ੍ਹਾਂ ਖਾਣਾ ਖਵਾ ਦੇਂਗਾ? ਲੋਕਾਂ ਦੇ ਧੀਆਂ ਪੁੱਤਾਂ ਨੂੰ ਤੁਸੀਂ ਸੱਦ ਕੇ ਵਿਚਾਰੇ ਗਰੀਬ ਮਾਤੜਾਂ ਦੇ ਜਵਾਕਾਂ ਨੂੰ ਤੁਸੀਂ ਸੱਦ ਕੇ ਜ਼ਲੀਲ ਕਰਦੇ ਆ। ਜੇਕਰ ਤੁਹਾਡੇ ਕੋਲੇ ਇਹ ਇੰਨੀ ਵਿਵਸਥਾ ਹੀ ਹੈ ਨਹੀਂ, ਕਿਉਂ ਸਾਦੇ ਆ? ਪਹਿਲਾਂ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਕਰ ਲਓ, ਉਹਨਾਂ ਨੂੰ ਖਵਾਉਣ-ਪਿਆਉਣ ਦਾ ਪ੍ਰਬੰਧ ਤਾਂ ਕਰ ਲਓ। ਲੰਘੇ ਦਿਨੀਂ ਆਪਾਂ ਖਬਰ ਪੰਜਾਬੀ ਰੇਡੀਓ USA ਤੇ ਸਾਂਝੀ ਕੀਤੀ ਸੀ। ਕੁੜੀ ਟਰਾਇਲ ਦੇਣ ਗਈ ਸੀ, ਦੌੜਨ ਕਰਕੇ ਉਹਦੀ ਮੌਤ ਹੋ ਗਈ। ਗਰਮੀ ਬਹੁਤ ਹੈ, ਪ੍ਰਬੰਧ ਓਨੇ ਹੈ ਨੀਗੇ ਜਿਹੋ ਜਿਹਾ ਮੌਸਮ ਚੱਲ ਰਿਹਾ। ਪ੍ਰਬੰਧਾਂ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ, ਬੇਸ਼ੱਕ ਅਸੀਂ ਬਾਹਰਲੇ ਦੇਸ਼ਾਂ 'ਚੋਂ ਲਿਆ ਕੇ ਬੇਸ਼ਰਮੀ ਦੇ ਨਾਲ ਚੀਤੇ ਛੱਡ ਰਹੇ ਹਾਂ ਤੇ ਲੋਕ ਕਹਿ ਵੀ ਰਹੇ ਆ ਵੋਟਾਂ ਮੰਗਣੀਆਂ ਗਊ ਦੇ ਨਾਂ ਤੇ ਛੱਡਣੇ ਚੀਤੇ। ਸੋ ਪਰ ਸਾਡੇ ਜੇ ਇੱਕ ਪਾਸੇ ਅਸੀਂ ਚੀਤੇ ਛੱਡ ਰਹੇ ਹਾਂ, ਚੀਤਿਆਂ ਨੂੰ ਛੱਡਣਾ, ਜਾਨਵਰਾਂ ਨਾਲ ਪਿਆਰ ਕਰਨਾ ਬਹੁਤ ਚੰਗੀ ਗੱਲ ਹੈ। ਪਰ ਦੂਜੇ ਪਾਸੇ ਸਾਡੀਆਂ ਧੀਆਂ, ਭੈਣਾਂ, ਸਾਡੇ ਬੱਚੇ ਇਸ ਤਰ੍ਹਾਂ ਜਿਹੜਾ ਪਖਾਨਿਆਂ ਦੇ ਵਿੱਚ ਉਹਨਾਂ ਨੂੰ ਖਾਣਾ ਦਿੱਤਾ ਜਾਵੇ ਤਾਂ ਕਿੱਡੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ। ਔਰ ਅਸੀਂ ਵੱਡੇ-ਵੱਡੇ ਦਮਗਜੇ ਮਾਰਦੇ ਹਾਂ ਕਿ ਅਸੀਂ ਫਲਾਨੀ ਪਾਵਰ ਬਣਨ ਜਾ ਰਹੇ ਹਾਂ, ਅਸੀਂ ਆਹ ਪਾਵਰ ਬਣਨ ਜਾ ਰਹੇ ਹਾਂ। ਸੋ ਸਾਡਾ ਦੇਸ਼ ਐਂ ਹੈ, ਸਾਡਾ ਇਹ ਥੋੜ੍ਹਾ ਜਿਹਾ ਸਾਨੂੰ ਲੋਕਾਂ ਨੂੰ ਵੀ ਆਪਣੇ ਆਪ 'ਚ ਨਾ ਝਾਤ ਮਾਰਨ ਦੀ ਲੋੜ ਆ। ਸਿਆਸਤ ਹਮੇਸ਼ਾ ਨਿਰਦਈ ਹੁੰਦੀ ਹੈ, ਸੱਤਾ ਨਿਰਦਈ ਹੀ ਹੁੰਦੀ ਹੈ। ਪਿਛਲੇ ਕਿਸੇ ਰਾਜੇ ਦਾ ਇਤਿਹਾਸ ਚੱਕ ਕੇ ਪੜ੍ਹ ਲਓ, ਕਿਸੇ ਸੱਤਾ ਦਾ ਇਤਿਹਾਸ ਚੱਕ ਕੇ ਪੜ੍ਹ ਲਓ। ਸੱਤਾ ਦੇ ਵਿੱਚੋਂ ਤੁਹਾਨੂੰ ਨਿਰਦਈਪੁਣਾ, ਜ਼ਾਲਮਪੁਣਾ ਝਲਕੂਗਾ ਕਿਉਂਕਿ ਸੱਤਾ ਨੇ ਹਮੇਸ਼ਾ ਕਦੇ ਵੀ ਲੋਕਾਂ ਨਾਲ ਪੂਰਨ ਨਿਆਂ ਨਹੀਂ ਕੀਤਾ ਹੁੰਦਾ। ਬਹੁਤ ਘੱਟ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ, ਜਿੱਥੇ ਪੂਰਨ ਨਿਆਂ ਹੋਇਆ, ਪੂਰਨ ਨਿਆਂ ਦਾ ਭਰੋਸਾ ਹੋਇਆ। ਖਾਲਸਾ ਰਾਜ ਦੇ ਵਿੱਚ ਮਿਲਣਗੀਆਂ ਤੁਹਾਨੂੰ ਇਹੋ ਜਿਹੀਆਂ, ਪਰ ਬਹੁਤ ਘੱਟ ਇਹੋ ਜਿਹੀਆਂ ਸੱਤਾਂ ਹੋਈਆਂ ਨੇ ਜਿਨ੍ਹਾਂ ਨੇ ਲੋਕਾਂ ਦਾ ਦਿਲ ਜਿੱਤਿਆ ਹੋਵੇ। ਨਿਆਂ ਦੇਣ ਦੇ ਵਿੱਚ, ਬਰਾਬਰੀ ਦੇਣ ਦੇ ਵਿੱਚ, ਵਿਤਕਰਾ ਨਾ ਕਰਨ ਦੇ ਮਾਮਲੇ ਦੇ ਵਿੱਚ। ਪਰ ਇੱਥੇ ਚਲੋ ਇਹ ਸਾਡੀ ਉਹਨਾਂ ਨੂੰ ਗੁਜ਼ਾਰਿਸ਼ ਹੈ, ਭਾਰਤੀਆਂ ਨੂੰ ਜਿਹੜੇ ਇਸ ਸਿਸਟਮ ਦੇ ਵਿੱਚ ਰਹਿੰਦੇ ਨੇ ਕਿ ਤੁਸੀਂ ਚੀਤਿਆਂ ਦੀਆਂ ਫੋਟੋਆਂ ਵਾਇਰਲ ਕਰੋ। ਅਗਲੇ ਤੁਹਾਨੂੰ ਬਿਮਾਰ ਹੋਣ ਤੇ ਆਕਸੀਜਨ ਦੇਣ ਨਾ ਦੇਣ। ਪੈਟਰੋਲ ਤੁਸੀਂ ₹150 ਲਓ, ₹150 ਨੂੰ ਲੀਟਰ ਲਓ। ਸਬਜ਼ੀਆਂ ਤੁਸੀਂ ₹100 ਤੋਂ ਘੱਟ ਨਾ ਲਓ, ਗੰਢਾ 200-250 ਨੂੰ ਹੋ ਜੇ ਕੋਈ ਚੱਕਰ ਨਹੀਂ। ਬਸ ਚੀਤੇ ਦੀ ਫੋਟੋ ਦੇਖਣੀ ਚਾਹੀਦੀ ਹੈ, ਚੀਤੇ ਛੱਡਣੇ ਚਾਹੀਦੇ ਹੈ। ਨਮੋ ਨੇ ਕਿੰਨੀਆਂ ਫੋਟੋਆਂ ਖਿੱਚੀਆਂ ਪ੍ਰਧਾਨ ਮੰਤਰੀ ਨੇ ਤੇ ਉਹ ਛੱਡੇ ਕਿਵੇਂ, ਲਿਆਂਦੇ ਕਿਵੇਂ? ਕਮਾਲ ਆ ਲੋਕਾਂ ਦੀ ਬੁੱਧੀ ਤੇ, ਕਮਾਲ ਆ ਵੈਸੇ। ਸੋ ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਇਹ ਗੱਲ ਕਰੀਏ ਜਿਹੜੀ ਸਾਡੇ ਦੇਸ਼ ਦੇ ਵਿੱਚ ਔਰਤਾਂ ਦੇ ਵਿਰੁੱਧ ਜਿਹੜੇ ਅਪਰਾਧ ਹੋ ਰਹੇ ਆ। ਪਿਛਲੇ ਦਿਨੀਂ ਆਪਾਂ ਵੇਖਿਆ ਕਿ ਲਖੀਮਪੁਰ ਖੀਰੀ ਦੇ ਵਿੱਚ 2 ਨਾਬਾਲਗ ਕੁੜੀਆਂ ਦੇ ਨਾਲ ਜਬਰ ਜਨਾਹ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਪੂਰੇ ਦੇਸ਼ ਨੂੰ ਜਿਹੜਾ ਉਹ ਝੰਜੋੜ ਕੇ ਰੱਖ ਦਿੱਤਾ। ਜਦੋਂ ਵੀ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਪੁਲਿਸ, ਪ੍ਰਸ਼ਾਸਨ ਅਤੇ ਸਮਾਜ ਵੱਲੋਂ ਦਿਖਾਈ ਜਾਂਦੀ ਸੰਵੇਦਨਹੀਣਤਾ ਉੱਭਰ ਕੇ ਸਾਹਮਣੇ ਆਉਂਦੀ ਹੈ। ਇਹ ਘਟਨਾਵਾਂ ਸਵਾਲ ਵੀ ਖੜੇ ਕਰਦੇ ਆ ਕਿ ਸਾਡੇ ਸਮਾਜ ਦੇ ਵਿੱਚ ਅਜਿਹੀ ਦਰਿੰਦਗੀ ਕਿਉਂ ਮੌਜੂਦ ਹੈ? ਬੱਚੀਆਂ ਦੇ ਪਾਲਣ-ਪੋਸ਼ਣ ਦੇ ਵਿੱਚ ਅਜਿਹੀ ਕੀ ਕਮੀ ਹੈ ਕਿ ਉਹ ਜਦੋਂ ਅੱਲੜ ਉਮਰ ਦੇ ਵਿੱਚ ਹੁੰਦੇ ਆ ਤੇ
ਘਿਨਾਉਣੇ ਅਪਰਾਧ ਕਰਨ ਦੀ ਰਾਹ ਤੇ ਤੁਰ ਪੈਂਦੇ ਹੈ। ਕਿ ਔਰਤ ਨਾਲ ਜਬਰ ਜਨਾਹ ਕਰਨਾ ਤੇ ਉਹਦੀ ਹਸਤੀ ਨੂੰ ਮਲੀਆ ਮੇਟ ਕਰਨ ਵਾਲਾ ਅਪਰਾਧ ਹੈ? ਕਿ ਕਿਹੋ ਜਿਹੀ ਮਨੋਬਿਰਤੀ ਹੈ ਕਿ ਜਿਹੜੇ ਅਪਰਾਧੀਆਂ ਦੇ ਮਨ ਹੈ ਉਹ ਜ਼ਹਿਰੀਲੀ ਮਾਨਸਿਕਤਾ ਦਾ ਸ਼ਿਕਾਰ ਹੋਏ ਪਏ ਹੈ। ਸੋ ਜੇਕਰ ਆਪਾਂ ਦੇਖੀਏ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਤੇ ਗੌਰ ਕਰੀਏ ਤਾਂ ਐਨਸੀਆਰਬੀ ਦੇ ਮੁਤਾਬਕ ਦੇਸ਼ ਭਰ ਦੇ ਵਿੱਚ 2019 ਦੀ ਗੱਲ ਹੈ 32,000 ਮਾਮਲੇ ਦਰਜ ਕੀਤੇ ਗਏ ਸੀ ਜਬਰ ਜਨਾਹ ਦੇ। 2020 ਦੇ ਵਿੱਚ 28,000, 21 ਦੇ ਵਿੱਚ 31,000। ਇਹਨਾਂ ਅੰਕੜਿਆਂ ਦੇ ਮੁਤਾਬਕ 2021 ਦੇ ਵਿੱਚ ਰੋਜ਼ਾਨਾ ਜਬਰ ਜਨਾਹ ਦੇ 86 ਕੇਸ ਸਾਹਮਣੇ ਆਏ। 2021 ਦੇ ਵਿੱਚ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਕੁੱਲ 4,28,278 ਮਾਮਲੇ ਦਰਜ ਹੋਏ। ਤੇ ਇਹ ਅੰਕੜੇ ਔਰਤਾਂ ਦੇ ਵਿਰੁੱਧ ਵੱਡੇ ਪੱਧਰ ਤੇ ਹੁੰਦੀ ਹਿੰਸਾ ਦੇ ਗਵਾਹ ਨੇ। ਹਿੰਸਾ ਇਹਨਾਂ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ ਕਿਉਂਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੇਸ ਦਰਜ ਹੀ ਨਹੀਂ ਕਰਵਾਏ ਜਾਂਦੇ। ਬਹੁਤ ਸਾਰੇ ਮਾਮਲੇ ਢੱਕ ਲਏ ਜਾਂਦੇ ਆ। ਕਿਤੇ ਅਣਖਾਂ ਦਾ ਵਾਸਤਾ ਪਾ ਕੇ, ਕਿਤੇ ਪਰਿਵਾਰਾਂ ਦਾ ਵਾਸਤਾ ਪਾ ਕੇ, ਕਿਤੇ ਲੋੜਾਂ ਦਾ ਵਾਸਤਾ ਪਾ ਕੇ, ਕੋਈ ਇਸ ਤਰ੍ਹਾਂ ਦੀਆਂ ਘਟਨਾ। ਸੋ ਉਸ ਤੋਂ ਵੀ ਜੇ ਅੱਗੇ ਚਲੀਏ ਤਾਂ ਸਮਾਜ ਦੇ ਵਿੱਚ ਇਹ ਮੈਸੇਜ ਆ ਰਿਹਾ ਕਿ ਜਿਹੜਾ ਭਾਰਤੀ ਸਮਾਜ ਆ, ਇਹਦੇ ਵਿੱਚ ਵੱਡੀ ਪੱਧਰ ਤੇ ਸੰਵਾਦ ਰਚਾਏ ਜਾਣ ਦੀ ਜ਼ਰੂਰਤ ਆ। ਭਾਰਤੀ ਸਮਾਜ ਨੇ ਹਮੇਸ਼ਾ ਗਰੀਬਾਂ ਨੂੰ ਗਰੀਬੀ ਦੇ ਵਿੱਚ ਗਰੀਬੀ ਹੈ ਜਿਹੜੀ, ਜਹਾਲਤ ਹੈ, ਜਾਤੀਵਾਦ ਹੈ, ਔਰਤ ਵਿਰੋਧੀ ਸੋਚ ਹੈ, ਬੇਰੁਜ਼ਗਾਰੀ ਹੈ, ਵੱਡੀ ਪੱਧਰ ਤੇ ਮੌਜੂਦ ਹੈ, ਜਿਸ ਕਰਕੇ ਸਮਾਜਿਕ ਅਨਿਆਂ ਅਤੇ ਅਪਰਾਧ ਪਨਪ ਰਹੇ ਹੈ। ਇਸ ਸੰਬੰਧ ਦੇ ਵਿੱਚ ਔਰਤਾਂ ਦੇ ਵਿੱਚ ਵਿੱਦਿਆ ਪਸਾਰਾ ਹੋਣਾ ਬਹੁਤ ਨਿਰਣਾਇਕ ਭੂਮਿਕਾ ਅਦਾ ਕਰ ਸਕਦਾ ਹੈ। ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਦੇ ਵਿੱਚ ਜਿਹੜੀ ਸਹੀ ਢੰਗ ਦੇ ਨਾਲ ਤਫਤੀਸ਼ ਹੋਵੇ ਤੇ ਅਪਰਾਧੀਆਂ ਦੇ ਵਿਰੁੱਧ ਮੁਕੱਦਮੇ ਚਲਾ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਥੋੜ੍ਹੀ ਜਿਹੀ ਰੋਕ ਆ ਸਕਦੀ ਹੈ। ਤੁਸੀਂ ਦੇਖੋ ਕਿ ਜੇ ਸਮਾਜ ਦੇ ਵਿੱਚ ਔਰਤ ਨੂੰ ਦੇਵੀ ਦਾ ਰੂਪ ਦਿੱਤਾ ਹੋਵੇ ਤੇ ਜੇ ਸਮਾਜ ਦੇ ਵਿੱਚ ਔਰਤ ਹੀ ਔਰਤਾਂ ਦੇ ਦੁਸ਼ਮਣ ਬਣੀ ਹੋਵੇ, ਮੰਨ ਲਓ ਜਿਵੇਂ ਆਪਾਂ ਹੁਣ ਚੰਡੀਗੜ੍ਹ ਯੂਨੀਵਰਸਿਟੀ ਦੀ ਘਟਨਾ ਸਾਂਝੀ ਕਰਕੇ ਹਟੇ ਹਾਂ ਤੇ ਯੂਨੀਵਰਸਿਟੀ ਦੇ ਵਿੱਚ ਉਹ ਬੀਬੀ ਨੇ ਬੀਬੀਆਂ ਦੇ ਨਾਲ ਧੀਆਂ ਦੇ ਨਾਲ ਅਨਿਆਂ ਕੀਤਾ, ਦਗਾ ਕੀਤਾ, ਉਹਨਾਂ ਦਾ ਭਰੋਸਾ ਤੋੜਿਆ। ਸੋ ਇਹੀ ਹੈ ਕਿ ਨਿਆਂ ਮਿਲਣਾ ਚਾਹੀਦਾ। ਯੂਨੀਵਰਸਿਟੀ ਚਾਹੇ ਬੀਜੇਪੀ ਦੀ ਹੋਵੇ, ਚਾਹੇ ਕਾਂਗਰਸੀ ਦੀ ਹੋਵੇ, ਆਮ ਆਦਮੀ ਪਾਰਟੀ ਦੀ ਵਾਲੀ ਹੋਵੇ, ਕਿਸੇ ਦੀ ਵੀ ਹੋਵੇ, ਡਜ਼ਨਟ ਮੈਟਰ ਉਹ ਕਿਹਦੀ ਹੈ ਯੂਨੀਵਰਸਿਟੀ, ਇਹ ਨਹੀਂ ਹੁੰਦਾ। ਪਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਕਿਸੇ ਦੀ ਵੀ ਸਾਹਮਣੇ ਆਉਂਦੀ ਹੈ ਤਾਂ ਨਿਆਂ ਮਿਲਣਾ ਚਾਹੀਦਾ। ਜੇਕਰ ਯੂਨੀਵਰਸਿਟੀ ਨੂੰ ਜਿੰਦਾ ਵੀ ਲਾਉਣਾ ਪਵੇ ਤਾਂ ਪੰਜਾਬ ਸਰਕਾਰ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬਿਆਨ ਦੀ। ਸ਼੍ਰੋਮਣੀ ਕਮੇਟੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ, ਕਾਰਜ ਖੇਤਰ ਬਾਰੇ ਨਿਯਮ ਤਿਆਰ ਕਰਨ ਦੇ ਵਿੱਚ ਅਸਫਲ ਰਹੀ ਹੈ। ਇਹ ਨਿਯਮ ਤਿਆਰ ਕਰਨ ਦੀ ਮੰਗ ਮੁੜ ਉੱਭਰੀ ਹੈ। ਇਸ ਬਾਰੇ ਮੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਇਹ ਮੁੱਦਾ ਸ੍ਰੀ ਅਕਾਲ ਤਖ਼ਤ ਵਿਖੇ ਇੱਕ ਸਮਾਗਮ ਦੇ ਦੌਰਾਨ ਉਭਾਰਿਆ ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਹਾਜ਼ਰ ਸਨ। ਉਹਨਾਂ ਨੇ ਧਾਮੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਤੱਕ ਇਹ ਨਿਯਮ ਕਿਉਂ ਨਹੀਂ ਬਣਾ ਸਕੀ। ਉਹਨਾਂ ਨੇ ਕਿਹਾ ਕਿ ਜਥੇਦਾਰਾਂ ਦੇ ਲਈ ਨਿਯਮ ਹੋਣੇ ਚਾਹੀਦੇ ਨੇ। ਉਂਝ ਸਿੱਖ ਜਥੇਬੰਦੀ ਦਲ ਖਾਲਸਾ ਨੇ ਆਪਣੇ ਪੱਧਰ ਤੇ ਸਿੱਖ ਵਿਦਵਾਨਾਂ ਦੀ ਰਾਏ ਦੇ ਨਾਲ ਤਖ਼ਤਾਂ ਦੇ ਜਥੇਦਾਰਾਂ ਦੀ ਸੇਵਾ ਦੇ ਲਈ ਨਿਯਮਾਂ ਦਾ ਇੱਕ ਖਰੜਾ ਤਿਆਰ ਕੀਤਾ ਸੀ, ਜੋ ਕਿ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ ਸੀ। ਪਰ ਇਸ ਮਾਮਲੇ ਦੇ ਵਿੱਚ ਅਗਾਂਹ ਕੋਈ ਕਾਰਵਾਈ ਨਹੀਂ ਹੋਈ। ਜਥੇਦਾਰਾਂ ਦੀ ਨਿਯੁਕਤੀ ਅਤੇ ਹੋਰ ਅਧਿਕਾਰਾਂ ਬਾਰੇ ਕੋਈ ਨਿਯਮ ਨਾ ਹੋਣ ਕਰਕੇ ਕਈ ਵਾਰ ਤਖ਼ਤਾਂ ਦੇ ਜਥੇਦਾਰਾਂ ਨੂੰ ਗੈਰ ਜਮਹੂਰੀ ਤਰੀਕੇ ਨਾਲ ਹਟਾਇਆ ਵੀ ਜਾਂਦਾ ਹੈ। ਹਾਲ ਹੀ ਦੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਮੁਅੱਤਲ ਕੀਤਾ ਗਿਆ। ਇਸ ਤੋਂ ਪਹਿਲਾਂ 1999 ਦੇ ਵਿੱਚ ਭਾਈ ਰਣਜੀਤ ਸਿੰਘ, 2000 ਦੇ ਵਿੱਚ ਗਿਆਨੀ ਪੂਰਨ ਸਿੰਘ, 2008 ਦੇ ਵਿੱਚ ਜੋਗਿੰਦਰ ਸਿੰਘ ਵਿਦਾਂਤੀ, 2015 ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ 2017 ਦੇ ਵਿੱਚ ਇਸੇ ਤਖ਼ਤ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਗੈਰ ਜਮਹੂਰੀ ਤਰੀਕੇ ਦੇ ਨਾਲ ਹਟਾਇਆ ਗਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਨਿਯਮ ਬਣਾਉਣ ਵਾਸਤੇ 2015 ਦੇ ਵਿੱਚ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਦਾ ਵੀ ਗਠਨ ਕੀਤਾ ਸੀ। ਕਮੇਟੀ ਦੀ ਸਿਰਫ ਇੱਕ ਮੀਟਿੰਗ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਸੀ। ਰੁੱਖ ਕਰਦੇ ਹਾਂ ਫਰੀਦਕੋਟ ਦਾ। ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਸੂ ਦੀ ਸੰਗਰਾਂਦ ਸੰਬੰਧੀ ਇੱਕ ਧਾਰਮਿਕ ਸਮਾਗਮ ਸੀ ਤੇ ਉਸ ਦੀ ਸਮਾਪਤੀ ਤੋਂ ਬਾਅਦ ਦੋ ਧੜਿਆਂ ਦੇ ਦਰਮਿਆਨ ਝੜਪ ਹੋ ਗਈ ਅਤੇ ਕਿਰਪਾਨਾਂ ਵੀ ਚੱਲੀਆਂ। ਪਤਾ ਲੱਗਿਆ ਕਿ ਬਾਂਸਾ ਸਿੰਘ ਨਾਮ ਦੇ ਬੰਦੇ ਨੇ ਗੁਰਦੁਆਰੇ ਦਾ ਕਥਿਤ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਬਾਂਸਾ ਸਿੰਘ ਆਪਣੇ ਨਾਲ ਕੁਝ ਬੰਦਿਆਂ ਨੂੰ ਲੈ ਕੇ ਆਇਆ, ਜਿਸ ਨੇ ਸੰਗਤ ਤੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਦੀ ਚਸ਼ਮਦੀਦ ਗੁਰਦੇਵ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਲੜਾਈ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲੜਾਈ ਦੇ ਦੌਰਾਨ ਪੱਗਾਂ ਵੀ ਲੱਥੀਆਂ।
ਘਟਨਾ ਦੇ ਵਿੱਚ ਨਰਿੰਦਰ ਸਿੰਘ ਤੇ ਪ੍ਰਭਜੀਤ ਕੌਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੋ ਉਸ ਤੋਂ ਬਾਅਦ 5 ਜਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਨੇ ਤੇ ਸ਼੍ਰੋਮਣੀ ਕਮੇਟੀ ਨੇ ਵੀ ਘਟਨਾ ਦੀ ਜਾਂਚ ਦੇ ਲਈ ਕਮੇਟੀ ਬਣਾ ਦਿੱਤੀ ਹੈ। ਰੁੱਖ ਕਰਦੇ ਹਾਂ ਮਾਨਸਾ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮਣੀ ਰਈਆ ਅਤੇ ਮਨਦੀਪ ਸਿੰਘ ਉਰਫ ਤੂਫਾਨ ਨੂੰ ਮਾਨਸਾ ਪੁਲਿਸ ਨੇ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਅਤੇ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਇਹਨਾਂ ਦੋਵਾਂ ਮੁਲਜ਼ਮਾਂ ਦਾ 24 ਸਤੰਬਰ ਤੱਕ ਦਾ ਰਿਮਾਂਡ ਮਿਲਿਆ। ਇਸੇ ਦੌਰਾਨ ਇਹਨਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਵੱਖਰੇ ਤੌਰ ਤੇ ਮਾਨਸਾ ਪੁਲਿਸ ਵੱਲੋਂ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਤ ਅਤੇ ਬਿੱਟੂ ਸਿੰਘ ਨੂੰ ਜਿਹੜਾ ਕਿ ਸੰਦੀਪ ਕੇਕੜੇ ਦਾ ਭਰਾ ਹੈ, ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਹੁਣ 23 ਸਤੰਬਰ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਗੱਲ ਕਰਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਦੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਨੇ ਐਸਵਾਈਐਲ ਨਹਿਰ ਸੰਬੰਧੀ ਫੈਸਲਾ ਹਰਿਆਣਾ ਦੇ ਹੱਕ ਦੇ ਵਿੱਚ ਕਰ ਦਿੱਤਾ ਹੈ, ਸਿਰਫ ਆਰਡਰ ਕਰਨਾ ਬਾਕੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੁਜ਼ਗਾਰ ਦੇ ਮੁੱਦੇ ਤੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਸੀ। ਸੋ ਇਹ ਦਾਅਵਾ ਬਹੁਤ ਵੱਡੀ ਗੱਲ ਹੈ ਕਿ ਹਰਿਆਣੇ ਦਾ ਮੁੱਖ ਮੰਤਰੀ ਇਹ ਕਵੇ ਕਿ ਫੈਸਲਾ ਤਾਂ ਅਦਾਲਤ ਨੇ ਕਰ ਲਿਆ ਤੇ ਹੁਣ ਆਰਡਰ ਕਰਨਾ ਬਾਕੀ ਹੈ। ਪੰਜਾਬ ਸਰਕਾਰ ਨੂੰ, ਪੰਜਾਬ ਦੇ ਸਿਆਸਤਦਾਨਾਂ ਨੂੰ ਇਸ ਬਿਆਨ ਤੇ ਆਪਣੀ ਰਾਏ ਜਿਹੜੀ ਹੈ ਜਾਂ ਟਿੱਪਣੀ ਹੈ ਉਹ ਜ਼ਰੂਰ ਕਰਨੀ ਚਾਹੀਦੀ, ਔਰ ਟਿੱਪਣੀ ਨਹੀਂ ਕਰਨੀ ਚਾਹੀਦੀ ਇੱਥੋਂ ਤੱਕ ਕਿ ਜੇ ਉਹਨਾਂ ਕੋਲੇ ਕੋਈ ਆਪਸ਼ਨ ਹੈ ਜਾਂ ਉਹਨਾਂ ਨੂੰ ਇਹ ਤਲਾਸ਼ਣਾ ਚਾਹੀਦਾ ਕਿ ਅਸੀਂ ਹੁਣ ਸੰਵਿਧਾਨਿਕ ਤੌਰ ਤੇ ਕੀ ਕਰ ਸਕਦੇ ਹਾਂ। ਪੰਜਾਬੀ ਰੇਡੀਓ USA ਤੇ ਇਸ ਬਾਬਤ 4-5 ਰਿਪੋਰਟਾਂ ਪਈਆਂ ਨੇ, ਜਿਹੜੀਆਂ ਕਿ SYL ਦੀ ਹਿਸਟਰੀ, ਸਮੇਂ-ਸਮੇਂ ਤੇ ਕੀ ਹੋਇਆ, ਕਿਹੜੇ ਨੇਤਾ ਦਾ ਕੀ ਰੋਲ ਹੈ, ਪਰਿਵਾਰ ਦਾ ਪੰਜਾਬ ਦੇ 2 ਵੱਡੇ ਪਰਿਵਾਰਾਂ ਕੈਪਟਨ ਅਮਰਿੰਦਰ ਸਿੰਘ ਤੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ, ਉਹਨਾਂ ਦੀਆਂ ਸਰਕਾਰਾਂ ਨੇ ਕਦੋਂ-ਕਦੋਂ ਕੀ-ਕੀ ਕੀਤਾ ਤੇ ਕਿਹਨੇ ਕਰੋੜਾਂ ਰੁਪਈਏ ਲਏ, ਕਿਹਨੇ ਟੱਕ ਲਵਾਏ ਚਾਂਦੀ ਦੀਆਂ ਕਹੀਆਂ ਦੇ ਨਾਲ ਤੇ ਕਿਹਦਾ ਯੋਗਦਾਨ ਰਿਹਾ, ਕਿਹਨੇ ਧਾਰਾ 5 ਨੂੰ ਚੁਣੌਤੀ ਨਹੀਂ ਦਿੱਤੀ, ਕਿਹਨੇ 78, 79, 80 ਨੂੰ ਚੁਣੌਤੀ ਨਹੀਂ ਦਿੱਤੀ, ਕਿਹੜੇ ਬੰਦੇ ਨੇ SYL ਦੇ ਮਸਲੇ ਦੇ ਵਿੱਚ ਹਰਿਆਣੇ ਦੇ ਨਾਲ ਗੰਢ ਧੁੱਪ ਕੀਤੀ, ਕਿਹਨਾਂ ਨੇ ਸਾਈਨ ਕਰਵਾਏ ਦਰਬਾਰਾ ਸਿੰਘ ਗੁਰੂ ਤੋਂ, ਇੰਦਰਾ ਗਾਂਧੀ ਵਰਗੀਆਂ ਨੇ ਧੱਕੇ ਦੇ ਨਾਲ। ਤਾਂ ਹੁਣ ਇਹ ਮਸਲਾ ਆ ਕੇ ਅਖੀਰ ਪੰਜਾਬ ਦੇ ਜਮਾਂ ਐਨ ਡੂ ਔਰ ਡਾਈ ਵਾਲੀ ਸਥਿਤੀ ਵਰਗਾ ਹੋ ਗਿਆ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਹੁਣ ਤੱਕ SYL 1970-75 ਤੋਂ ਲੈ ਕੇ ਅੱਜ ਤੁਸੀਂ ਦੇਖ ਲਓ ਕਿ ਜੇਕਰ ਅਸੀਂ 25 ਸਾਲ ਉਹ ਤੇ 20 ਸਾਲ ਇਹ ਤਕਰੀਬਨ ਅੱਧੀ ਸਦੀ ਹੋ ਗਿਆ ਪਾਣੀਆਂ ਦੇ ਮਸਲੇ ਨੂੰ, ਅੱਧੀ ਸਦੀ ਤੋਂ ਵੀ ਜ਼ਿਆਦਾ ਹੋ ਗਿਆ। ਵੈਸੇ ਤਾਂ 1955 ਤੋਂ ਗੁਲਜ਼ਾਰੀ ਲਾਲ ਨੰਦਾ ਪੰਜਾਬ ਦੇ ਨਾਲ ਧਰੋ ਕਮਾ ਕੇ ਗਿਆ, ਕਾਣੀ ਵੰਡ ਕਰਕੇ ਗਿਆ, ਪਰ ਸਾਡੇ ਜਿਹੜੇ ਚੰਦ ਸੀਗੇ ਕੁਰਸੀ ਦੇ ਲਾਲਚੀਏ ਚਾਪਲੂਸ ਸੀਗੇ ਦਿੱਲੀ ਦੇ, ਇਹਨਾਂ ਦੀਆਂ ਗਦਾਰੀਆਂ, ਇਹਨਾਂ ਦੀਆਂ ਮਕਾਰੀਆਂ, ਇਹਨਾਂ ਦੇ ਸੱਤਾ ਦੇ ਲਾਲਚ ਨੇ ਪੰਜਾਬ ਨੂੰ ਅੱਜ ਇੱਥੇ ਲਿਆ ਕੇ ਖੜਾ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਤੁਰੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੱਸਦੇ ਆ ਕਿ ਉਹ ਹੁਣ 19 ਸਤੰਬਰ ਨੂੰ ਮਾਫ਼ ਕਰਨਾ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਤੇ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਆ ਤੇ 6 ਤੋਂ 7 ਕਰੀਬ ਵਿਧਾਇਕ ਨੇ ਸਾਬਕਾ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਜਿਨ੍ਹਾਂ ਦੇ ਬਾਰੇ ਚਰਚਾ ਹੈ ਤੇ ਹੁਣ ਉਹ ਆਪਣੀ ਪਾਰਟੀ ਭਾਜਪਾ 'ਚ ਰਲਾ ਲੈਣਗੇ ਤੇ ਦਿੱਲੀ ਦੇ ਵਿੱਚ ਪਾਰਟੀ ਪ੍ਰਧਾਨ JP ਨੱਡਾ ਤੇ ਹੋਰ ਨੇਤਾਵਾਂ ਦੀ ਮੌਜੂਦਗੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ। ਸੋ ਇੱਕ ਪਾਸੇ ਜਿਹੜੀਆਂ ਚਰਚਾਵਾਂ ਤਾਂ ਪਹਿਲਾਂ ਹੀ ਸੀਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਨੇ ਸ਼ਾਮਲ, ਪਰ ਅਸਲ ਦੇ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਦੀ ਬਿਲਕੁਲ ਮੌਕਾ ਪ੍ਰਸਤੀ ਵਾਲੀ ਸਿਆਸਤ ਹੈ, ਜਿਹੜੀ ਕਿ ਜਿੱਥੋਂ ਸਾਫ਼ ਝਲਕਦਾ ਹੈ ਕਿ ਦਿੱਲੀ ਤੋਂ ਜਾਂ ਈਡੀ ਤੋਂ ਕਿੰਨਾ ਕੁ ਡਰ ਲੱਗਦਾ ਤੇ ਇਹ ਵੀ ਸਵਾਲ ਬਣਦਾ ਹੈ ਕਿ ਭਾਜਪਾ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੋ ਜਿਹੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ। ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਤੇ ਕਮਿਊਨਿਸਟ ਪਾਰਟੀ ਨੂੰ ਛੱਡਦੇ ਹੋਏ ਮੁੱਖ ਵਿਰੋਧੀ ਧਿਰ ਬਣੀ ਹੈ। ਤ੍ਰਿਪੁਰਾ ਦੇ ਵਿੱਚ ਦੋਹਾਂ ਪਾਰਟੀਆਂ ਨੂੰ ਪਛਾੜਿਆ।
ਅਸਾਮ, ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਸੱਤਾ ਤੇ ਕਾਬਜ਼ ਹੋਣ ਦੇ ਵਿੱਚ ਸਫਲ ਰਹੀ। ਇਹਨਾਂ ਉਦਾਹਰਨਾਂ ਤੋਂ ਸਿੱਧ ਹੁੰਦਾ ਕਿ ਭਾਜਪਾ ਮਜ਼ਬੂਤ ਸਿਆਸੀ ਇਰਾਦੇ ਅਤੇ ਲੰਬੀ ਪਾਰੀ ਖੇਡਣ ਦੇ ਵਿੱਚ ਯਕੀਨ ਰੱਖਣ ਵਾਲੀ ਪਾਰਟੀ ਹੈ। ਪੰਜਾਬ ਦੇ ਵਿੱਚ ਵੀ ਉਹ ਆਮ ਆਦਮੀ ਪਾਰਟੀ ਤੋਂ ਬਾਅਦ ਦੂਜੀ ਵੱਡੀ ਸਿਆਸੀ ਧਿਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਸਿਆਸੀ ਲੜਾਈ ਲੜਨ ਦੇ ਸਮਰੱਥ ਦਿਖਾਈ ਨਹੀਂ ਦੇ ਰਹੇ। ਉਹਨਾਂ ਦੇ ਵਿੱਚੋਂ ਬਹੁਤੇ ਹੌਸਲਾ ਹਾਰ ਚੁੱਕੇ ਨੇ। ਵਿਰੋਧਾਭਾਸ ਦੀ ਗੱਲ ਇਹ ਹੈ ਕਿ ਉਹ ਸੂਬਾ ਜਿਸ ਨੇ 2020-21 ਦੇ ਵਿੱਚ ਕਿਸਾਨ ਅੰਦੋਲਨ ਖੜਾ ਕਰਕੇ ਜਮਹੂਰੀ ਤਾਕਤਾਂ ਨੂੰ ਨਵਾਂ ਹੁਲਾਰਾ ਦਿੱਤਾ ਸੀ, ਸਿਆਸੀ ਪੱਧਰ ਤੇ ਮਜ਼ਬੂਤ ਵਿਰੋਧੀ ਧਿਰ ਉਸਾਰਨ ਦੀ ਸਥਿਤੀ ਦੇ ਵਿੱਚ ਨਹੀਂ ਹੈ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਕਿ ਕਿਤੇ ਕਿਸਾਨੀ ਅੰਦੋਲਨ ਦਾ ਮਹਿਕਾਇਆ ਪੰਜਾਬ ਸਿਆਸੀ ਰੇਗਿਸਤਾਨ ਨਾ ਬਣ ਜਾਵੇ, ਪੋਲੀਟੀਕਲ ਡੈਜ਼ਰਟ। ਇਹ ਬੜੀ ਤਕੜੀ ਕੋਟ ਹੈ ਕਿਸੇ ਸਿਆਸੀ ਮਾਹਰ ਦੀ। ਉਹਨਾਂ ਦੀ ਜਿਹੜੇ ਖਾਸ ਕਰਕੇ ਪੋਲੀਟੀਕਲ ਐਨਾਲਿਸਟ ਨੇ, ਉਹਨਾਂ ਨੇ ਕਿਹਾ ਸੀਗਾ ਕਿ ਇਹ ਦੇਖੋ ਰੁਸ਼ਨਾਇਆ ਕਿਉਂ ਕਿਹਾ ਕਿਸਾਨੀ ਅੰਦੋਲਨ ਦਾ ਰੁਸ਼ਨਾਇਆ। ਕਿਸਾਨੀ ਅੰਦੋਲਨ ਦੇ ਵਿੱਚ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ। ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਵਿਚਾਰਧਾਰਕ ਤੌਰ ਤੇ ਇਕੱਠੇ ਕੀਤਾ। ਅਸੀਂ ਦੇਖਿਆ ਖੱਬੇ ਪੱਖੀ, ਸੱਜੇ ਪੱਖੀ ਸਾਰੇ ਇਕੱਠੇ ਹੋਏ। ਕਿਸਾਨੀ ਅੰਦੋਲਨ ਨੇ ਸਮਾਜ ਦੇ ਵਿੱਚ ਬਰਾਬਰਤਾ ਲਿਆਉਣ ਦਾ ਕੰਮ ਕੀਤਾ। ਅਸੀਂ ਦੇਖਿਆ ਮਜ਼ਦੂਰ ਭਰਾ, ਕਿਸਾਨ ਭਰਾ ਇਕੱਠੇ ਹੋ ਕੇ, ਹਾਲਾਂਕਿ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਮਿਲ ਜਾਣਗੀਆਂ ਜਿੱਥੇ ਕਿਸਾਨ ਮਜ਼ਦੂਰ ਕਈ ਵਾਰੀ ਝੋਨੇ ਦੀ ਲਵਾਈ ਨੂੰ ਲੈ ਕੇ ਜਾਂ ਹੋਰ ਕਈ ਗੱਲਾਂ ਨੂੰ ਲੈ ਕੇ ਇੱਕ ਦੂਜੇ ਦੇ ਆਹਮੋ ਸਾਹਮਣੇ ਵੀ ਹੋਏ ਨੇ, ਪਰ ਇਹਨਾਂ ਨੇ ਇਕੱਠਿਆਂ ਕੀਤਾ। ਆੜ੍ਹਤੀਆਂ ਨੇ ਆਪਦਾ ਸਹਿਯੋਗ ਦਿੱਤਾ। ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ, ਜੋ ਵੀ ਪੰਜਾਬ ਦਾ ਫਿਰਕਾ ਸੀ, ਉਹਨੇ ਆਪਣੇ ਫਿਰਕੇ ਤੋਂ ਉੱਪਰ ਉੱਠ ਕੇ ਇਹਨੂੰ ਜਿਹੜਾ ਕਿਸਾਨੀ ਅੰਦੋਲਨ ਨੂੰ ਹੁਲਾਰਾ ਦਿੱਤਾ। ਤੇ ਪਰ ਬਿਨਾਂ ਭਾਜਪਾਈਆਂ ਤੋਂ, ਭਾਜਪਾਈ ਨਹੀਂ ਗਏ। ਉਹਨਾਂ ਨੇ ਤਾਂ ਆਪਦੇ ਘਰਾਂ ਦੇ ਬਾਰਾਂ ਮੂਹਰੇ ਗੋਹੇ ਦੀਆਂ ਟਰਾਲੀਆਂ ਲਵਾਈਆਂ। ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਕੋਈ ਜਿਹੜਾ ਉਹਨਾਂ ਦਾ ਯੋਗਦਾਨ ਨਹੀਂ ਹੈ। ਜਿਹੜਾ ਬੰਦਾ ਭਾਜਪਾ ਦੀ ਆਈਡੀਓਲੋਜੀ ਨਾਲ ਤਾਲੁਕਾਤ ਰੱਖਦਾ ਹੈ, ਉਹਨੇ ਜ਼ੀਰੋ। ਹਾਲਾਂਕਿ ਉਹਨਾਂ ਦਾ ਪ੍ਰਧਾਨ ਮੰਤਰੀ ਝੁਕ ਗਿਆ, ਉਹਦੀ ਧੌਣ ਵਾਲਾ ਕਿੱਲਾ ਪੱਟਤਾ ਕਿਸਾਨਾਂ ਨੇ, ਪਰ ਉਹਨਾਂ ਪੰਜਾਬ ਵਾਲਿਆਂ ਦਾ ਕੋਈ ਅਸਰ ਨਹੀਂ ਸੀਗਾ। ਬਾਅਦ ਦੇ ਵਿੱਚ ਬੇਸ਼ਰਮੀ ਨਾਲ ਤਾਂ ਫਿਰ ਬੰਦਾ ਕਹਿ ਹੀ ਦਿੰਦਾ, ਹਾਂਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਫਿਰ ਕਿਸਾਨਾਂ ਲਈ ਕੀਤਾ ਨਾ। ਸੋ ਪਰ ਇਹ ਹੈ, ਹੁਣ ਜੇ ਕੈਪਟਨ ਸਾਹਿਬ ਦੀ ਗੱਲ ਕਰਦੇ ਚੱਲੀਏ ਤਾਂ 1980 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਆਏ ਸਨ। 1984 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿਰੋਧ ਕਰਕੇ ਕਾਂਗਰਸ ਛੱਡਤੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। 1985 ਦੇ ਵਿੱਚ ਉਹ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵਿੱਚ ਮੰਤਰੀ ਬਣਿਆ, ਪਰ ਕੁਝ ਮਹੀਨੇ ਬਾਅਦ ਹੀ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਦਾਖਲ ਹੋਣ ਦੇ ਸਵਾਲ ਤੇ ਉਸਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। 1992 ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਇਹਨਾਂ ਨੇ ਆਪਣਾ ਅਕਾਲੀ ਦਲ ਪੰਥਕ ਬਣਾ ਲਿਆ ਸੀ। 98 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ 2098 ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਰਚਰਨ ਸਿੰਘ ਬਰਾੜ ਤੇ ਹਰਜਿੰਦਰ ਕੌਰ ਭੱਠਲ ਦੇ ਨਾਲ ਉਹਨਾਂ ਦਾ ਇੱਟ ਖੜੀਕਾ ਰਿਹਾ ਪੂਰਾ। ਤੇ 2002 ਦੇ ਵਿੱਚ ਮੁੱਖ ਮੰਤਰੀ ਬਣਨ ਦੇ ਵਿੱਚ ਉਹ ਕਾਮਯਾਬ ਰਹੇ, 2007 ਤੱਕ ਰਹੇ। 7 ਦੇ ਵਿੱਚ ਉਹ ਹਾਰ ਜਾਂਦੇ ਨੇ, 2012 ਦੇ ਵਿੱਚ ਬੁਰੀ ਤਰ੍ਹਾਂ ਹਾਰ ਜਾਂਦਾ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਤੋਂ, ਖੁੰਡੇ ਖੜਕਾਉਂਦੇ ਰਹਿ ਜਾਂਦੇ ਸਟੇਜਾਂ ਤੋਂ। ਹੁਣ ਇਹ ਰੱਬ ਜਾਣਦਾ ਵੀ ਇਹਨਾਂ ਨੇ ਆਪਦੀ ਗੰਢ ਧੁੱਪ ਨਾਲ ਹਾਰਿਆ ਸੀ ਜਾਂ ਵੈਸੇ ਹਾਰਿਆ ਸੀ। ਫਿਰ ਪ੍ਰਤਾਪ ਸਿੰਘ ਬਾਜਵਾ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਆਡੇ ਰਹੇ ਕੈਪਟਨ ਅਮਰਿੰਦਰ ਸਿੰਘ ਦੇ। 2014 ਦੇ ਵਿੱਚ ਜੇਤਲੀ ਨੂੰ ਹਰਾਤਾ, ਪਰ ਮੁੜ ਕੇ ਕਾਂਗਰਸ ਨਾਲ ਬਿੱਟਰ ਕੇ ਬਹਿ ਗਿਆ ਕਿ ਮੈਂ ਨਹੀਂ, ਮੈਨੂੰ ਜੇ ਪ੍ਰਧਾਨ ਬਣਾਓਗੇ ਤਾਂ ਮੈਂ ਤਾਂ ਕੰਮ ਕਰੂੰ। 2017 ਦੇ ਵਿੱਚ 16 ਦੇ ਵਿੱਚ ਫਿਰ ਕਾਂਗਰਸ ਨੇ ਪ੍ਰਧਾਨ ਬਣਾਇਆ, ਪਰ ਪੰਜਾਬੀਆਂ ਨਾਲ ਧਰੋਹ ਕਮਾਇਆ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ ਮੈਂ ਤਾਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ। ਪਰ ਆਪਾਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਪੰਜਾਬ ਦਾ ਕੀ ਹਾਲ ਹੋਇਆ। 50-55 ਲੱਖ ਪਰਿਵਾਰਾਂ ਦੇ ਵਿੱਚ ਨੌਕਰੀਆਂ ਦੇਣ ਵਾਲਾ ਕੈਪਟਨ ਅਮਰਿੰਦਰ ਸਿੰਘ, 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ, ਬੇਅਦਬੀਆਂ ਦਾ ਇਨਸਾਫ ਦਿਵਾਉਣ ਦਾ ਦਾਅਵੇ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਸਿਸਮਾ ਫਾਰਮ 'ਚੋਂ ਨਹੀਂ ਨਿਕਲਿਆ। ਅਖੀਰ ਫਿਰ ਕਾਂਗਰਸ ਨੇ ਕੱਢਿਆ ਟਰਮ ਪੂਰੀ ਹੋਣ ਤੋਂ ਪਹਿਲਾਂ। ਤੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ, ਉਹਦੇ ਵਿੱਚ ਵੀ ਕਾਂਗਰਸ ਦਾ ਪ੍ਰਦਰਸ਼ਨ ਠੀਕ ਸੀਗਾ। ਉਹਨਾਂ ਨੇ 13 ਦੇ ਵਿੱਚੋਂ 8 ਸੀਟਾਂ ਜਿੱਤ ਲਈਆਂ ਸੀ ਕਾਂਗਰਸ ਨੇ। ਸੋ ਉਸ ਤੋਂ ਬਾਅਦ 2021 ਦੇ ਵਿੱਚ ਕਾਂਗਰਸ ਕਹਿੰਦੀ ਵੀ ਚੱਲ ਹੁਣ ਤੂੰ ਆਰਾਮ ਕਰ, ਸਾਨੂੰ ਕੋਈ ਹੋਰ ਵਾਲੀ ਵਾਰਸ ਲੱਭਣ ਦੇ। ਉਹ ਵਾਲੀ ਵਾਰਸ ਅੱਜ ਕੱਲ੍ਹ ਬਾਹਰਲੇ ਮੁਲਕਾਂ ਦੀ ਸੈਰਾਂ ਤੇ ਹੈ, ਜਿਹੜਾ ਕਾਂਗਰਸ ਨੇ ਲੱਭਿਆ ਸੀ ਉਹਨਾਂ ਟਾਈਮਾਂ ਦੇ ਵਿੱਚ। ਖੈਰ ਇਹ ਸਿਆਸੀ ਚੀਜ਼ਾਂ ਨੇ, ਚੱਲਦੀਆਂ ਰਹਿਣੀਆਂ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ